ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਨਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 19 ਅਕਤੂਬਰ 2016 5 ਕੱਤਕ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਹੜੇ ਅੱਜ ਦੇ ਅਹਿਮ ਮਸਲੇ ਨੇ ਉਹਨਾਂ ਉੱਪਰ ਤੁਹਾਡਾ ਤਬਸਰਾ ਕੀ ਹੈ? ਦੇਖੋ, ਅੱਜ ਤਾਂ ਅਮਰੀਕਾ ਦੇ ਵਿੱਚ ਜਿਹੜਾ ਸਭ ਤੋਂ ਅਹਿਮ ਚਰਚਾ ਦਾ ਵਿਸ਼ਾ ਹੈ ਉਹ ਅੱਜ ਦੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਹੈ ਜੀ, ਜਿਹੜੀ ਲਾਸ ਵੇਗਸ ਯੂਨੀਵਰਸਿਟੀ ਦੇ ਵਿੱਚ ਜਿਹੜੀ ਨੇਵਾਡਾ 'ਚ ਹੈ ਉਸ ਦੇ ਵਿੱਚ ਹੋ ਰਹੀ ਹੈ 9 ਤੋਂ 10:30 9 PM to 10:30 PM ਜੀ। ਔਰ ਉਸ ਨੂੰ ਕ੍ਰਿਸ ਵਾਲਿਸ ਜਿਹੜੇ ਕਿ ਬੜੇ ਪ੍ਰੋਮੀਨੈਂਟ ਫੌਕਸ ਨਿਊਜ਼ ਦਾ ਜਿਹੜਾ ਐਂਕਰ ਹੈ ਉਹਨੇ ਕਰਨਾ ਹੈ। ਔਰ ਇਹ ਕ੍ਰਿਸ ਵਾਲਿਸ ਬਹੁਤ ਵੱਡੀ ਪਰਸਨੈਲਿਟੀ ਮਾਈਕ ਵਾਲਿਸ ਜਿਹਨੇ ਲੰਬਾ ਵਕਤ ਇਸ ਇੰਡਸਟਰੀਜ਼ ਫੀਲਡ ਦੇ ਵਿੱਚ ਆਪਣੀ ਤਾਕ ਜਮਾਈ ਰੱਖੀ, ਉਹਦਾ ਲੜਕਾ ਹੈ ਜੀ। ਔਰ ਇਹ ਲਾਸਟ ਡਿਬੇਟ ਹੈ ਕਿਉਂਕਿ 8 ਨਵੰਬਰ ਨੂੰ 3 ਵੀਕਸ ਡਾਊਨ ਦਾ ਰੋਡ ਆਲਮੋਸਟ ਅਮਰੀਕਾ ਨੇ ਆਪਣਾ ਪ੍ਰੈਜ਼ੀਡੈਂਟ ਚੁਣਨਾ ਹੈ। ਜਦੋਂ ਅਸੀਂ ਅਮਰੀਕਨ ਪ੍ਰੈਜ਼ੀਡੈਂਟ ਕਹਿੰਦੇ ਹਾਂ ਸੋ ਇਹਦਾ ਮਤਲਬ ਹੈ ਕਿ ਕਿਉਂਕਿ ਅਮਰੀਕਾ ਇਸ ਵੇਲੇ ਇੱਕੋ ਇੱਕ ਵੱਡੀ ਸੁਪਰ ਪਾਵਰ ਹੋਣ ਦੇ ਨਾਤੇ ਉਹ ਸਿਰਫ ਫਸਟ ਸਿਟੀਜ਼ਨ ਹੀ ਨਹੀਂ ਹੈ ਇਸ ਮੁਲਕ ਦਾ, ਜਾਂ ਉਸ ਦੀ ਘਰਵਾਲੀ ਫਸਟ ਲੇਡੀ ਨਹੀਂ ਹੁੰਦੀ, ਜਾਂ ਹੁਣ ਜਦੋਂ ਜੇ ਹਿਲਰੀ ਕਲਿੰਟਨ ਬਣਦੀ ਹੈ ਤਾਂ ਉਹ ਫਸਟ ਜਿਹੜੀ ਹੈ ਪਰਸਨ ਹੋਏਗੀ ਘਰ ਵਾਲੇ ਨੂੰ ਹੁਣ ਕੀ ਕਹਿਣਗੇ, ਫਸਟ ਲੇਡੀ ਤਾਂ ਨਹੀਂ, ਲੇਡਾ ਹੀ ਹੋਣਾ ਜੀ। ਇਹ ਗਲੋਬਲ ਹੈ ਕਿਉਂਕਿ ਅਮਰੀਕਾ ਦੀਆਂ ਨੀਤੀਆਂ, ਅਮਰੀਕਾ ਦਾ ਓਵਰਆਲ ਜੋ ਵੀ ਪ੍ਰਭਾਵ ਹੈ ਫੋਰਨ ਪਾਲਿਸੀ ਤੇ ਇਕਨੋਮੀ ਤੇ, ਉਹ ਕੁੱਲ ਮਨੁੱਖਤਾ ਜਾਂ ਇਉਂ ਕਹੀਏ ਕਿ ਸਾਰੀ ਧਰਤੀ ਦੇ ਉੱਤੇ ਜਿਹੜੇ ਲੋਕ ਥੋੜੇ ਬਹੁਤ ਸੰਵੇਦਨਸ਼ੀਲ ਨੇ, ਦਿਲਚਸਪੀ ਰੱਖਦੇ ਨੇ, ਉਹਨਾਂ ਦੀਆਂ ਨਜ਼ਰਾਂ ਅਮਰੀਕਾ ਵੱਲ ਲੱਗੀਆਂ ਹੋਈਆਂ ਨੇ ਕਿ 8 ਨਵੰਬਰ ਨੂੰ ਕੌਣ ਅਮਰੀਕਾ ਦਾ ਪ੍ਰਧਾਨ ਬਣੇਗਾ, ਕਿਉਂਕਿ ਉਹਦੇ ਨਾਲ ਬਹੁਤ ਕੁਝ ਜੁੜਿਆ ਹੋਇਆ। ਔਰ ਬੇਸ਼ੱਕ ਇਸ ਮੁਲਕ 'ਚ 1776 ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਤੋਂ ਬਾਅਦ ਫਿਰ ਅਸੀਂ ਦੇਖਦੇ ਹਾਂ ਕਿ ਪਹਿਲਾ ਪ੍ਰੈਜ਼ੀਡੈਂਟ ਅਮਰੀਕਾ ਦਾ ਜਾਰਜ ਵਾਸ਼ਿੰਗਟਨ 2 ਟਰਮਸ ਰਿਹਾ, ਉਹਨੇ ਫਿਰ ਆਪਣੇ ਆਪ ਹੀ ਰਿਜ਼ਾਈਨ ਕੀਤਾ, ਛੱਡਿਆ ਜੀ। ਔਰ ਉਹ ਉਸ ਤੋਂ ਇੱਕ ਇਲਸਟਰੀਅਸ ਹਿਸਟਰੀ ਇੱਥੋਂ ਦੇ ਪੋਲੀਟੀਕਲ ਸਿਸਟਮ ਦੀ ਸ਼ੁਰੂ ਹੁੰਦੀ ਹੈ। ਲੇਕਿਨ ਇਹਦੇ ਬਾਵਜੂਦ ਇਹਨਾਂ ਲਗਭਗ 250 ਸਾਲ ਦੇ ਸਮੇਂ 'ਚ ਇੱਥੇ ਵੀ ਵਾਇਲੈਂਟ ਕੈਂਪੇਨ ਵੀ ਹੁੰਦੇ ਰਹੇ ਔਰ ਪ੍ਰੈਜ਼ੀਡੈਂਟਸ ਦੀਆਂ ਅਸੈਸੀਨੇਸ਼ਨਸ ਵੀ ਹੋਈਆਂ, ਸ਼ਾਇਦ ਕੋਈ ਕੈਂਡੀਡੇਟ ਪੀਰੀਅਡ 'ਚ ਵੀ ਰਿਹਾ ਜੀ, ਜਿਵੇਂ ਕੈਨੇਡੀ ਦੇ ਬ੍ਰਦਰ ਦੇ ਨਾਲ ਹੋਇਆ ਸੀ। ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਜਿਹੜੀ ਲੋਕਾਂ ਦੀ ਜਜਮੈਂਟ ਹੈ ਜਾਂ ਅਮਰੀਕਾ ਨੇ ਇੱਥੇ ਜਿਹੜਾ ਸਿਸਟਮ ਐਸਟੈਬਲਿਸ਼ ਹੋਇਆ ਉਸ ਨੂੰ ਹਮੇਸ਼ਾ ਆਨਰ ਕੀਤਾ ਹੈ ਔਰ ਉਹ ਸਮਝਦੇ ਨੇ। ਔਰ ਇੱਥੋਂ ਤੱਕ ਵੀ ਹੋਇਆ ਕਿ ਭਾਈ ਕਈ ਵਾਰ ਜੇ ਅਮਰੀਕਨ ਪ੍ਰੈਜ਼ੀਡੈਂਟ ਨੇ ਆਪਣੇ ਫਰਜ਼ਾਂ ਤੋਂ ਗਫਲਤ ਕੀਤੀ ਜਾਂ ਕੋਈ ਲਾਅ ਬ੍ਰੇਕ ਕੀਤਾ ਤਾਂ ਇੰਪੀਚਮੈਂਟ ਵੀ ਹੋਈ। ਪ੍ਰੈਜ਼ੀਡੈਂਟ ਕਲਿੰਟਨ ਦੀ ਵੀ, ਇਹ ਤਾਂ ਹਾਊਸ ਨੇ ਤਾਂ ਕਰ ਦਿੱਤੀ ਸੀ ਇੰਪੀਚਮੈਂਟ ਉਹਦੀ, ਸੈਨੇਟ ਦੇ ਵਿੱਚ ਉਹ ਬਚ ਗਿਆ ਕਿਉਂਕਿ ਸੈਨੇਟ 'ਚ ਕੁਝ ਰਿਪਬਲਿਕਨ ਜਿਹੜੇ ਨੇ ਉਹਦੇ ਰੈਸਕਿਊ ਤੇ ਆ ਗਏ। ਸੋ ਕੁੱਲ ਮਿਲਾ ਕੇ ਇਹ ਜਿਹੜੀ ਪ੍ਰੈਜ਼ੀਡੈਂਸ਼ੀਅਲ ਡਿਬੇਟ ਔਰ ਉਹਦੇ ਜਿਵੇਂ ਅਸੀਂ ਕਿਹਾ ਵੀ ਹਿਸਟਰੀ ਸਰਜੀ ਜਾ ਰਹੀ ਹੈ, ਪਹਿਲੀ ਵਾਰ ਅਮਰੀਕਾ ਦੀ ਹਿਸਟਰੀ ਦੇ ਵਿੱਚ ਕੋਈ ਔਰਤ ਜਿਹੜੀ ਹੈ ਉਹ ਦੋਨਾਂ ਪਾਰਟੀਆਂ 'ਚੋਂ ਕਿਸੇ ਪਾਰਟੀ ਦੀ ਕੈਂਡੀਡੇਟ ਬਣੀ ਔਰ ਜੇ ਹਿਲਰੀ ਜਿਹੜੀ ਹੈ ਚੋਣ ਜਿੱਤ ਜਾਂਦੀ ਹੈ ਤਾਂ ਇਹ ਅਮਰੀਕਾ ਦੀ ਹਿਸਟਰੀ ਹੋਏਗੀ ਫਸਟ ਵੂਮਨ ਪ੍ਰੈਜ਼ੀਡੈਂਟ ਜੀ। ਲੇਕਿਨ ਇਸ ਸਾਰੇ ਪੀਰੀਅਡ 'ਚ ਡੋਨਲਡ ਟਰੰਪ ਔਰ ਹਿਲਰੀ ਕਲਿੰਟਨ ਦੀ ਡਿਬੇਟ ਸਿਰਫ ਵੂਮਨ ਔਰ ਨੋ ਵੂਮਨ ਔਰ ਬਿਜ਼ਨਸਮੈਨ ਔਰ ਇਕਨੋਮੀ ਬਦਲੇਗਾ ਕਿ ਨਹੀਂ ਬਦਲੇਗਾ, ਉਸ ਸਾਰਿਆਂ 'ਚੋਂ ਨਿਕਲ ਕੇ ਬਹੁਤ ਸਾਰੇ ਐਸੇ ਇਸ਼ੂਜ਼ ਤੱਕ ਚਲੀ ਗਈ ਜਾਂ ਉਹ ਮਾਹੌਲ ਸਿਰਜਿਆ ਗਿਆ ਜਿਸ ਨੇ ਇਸ ਮੁਲਕ ਦੇ ਵਿੱਚ ਵੀ ਔਰ ਕੁੱਲ ਮਿਲਾ ਕੇ ਹਰ ਥਾਂ ਦੇ ਉੱਤੇ ਇੱਕ ਨਫ਼ਰਤ ਦਾ ਮਾਹੌਲ ਵੀ ਸਿਰਜਿਆ ਜੀ। ਕਿਉਂਕਿ ਦੋ ਤਰ੍ਹਾਂ ਦੀ ਪਹੁੰਚ ਹੁੰਦੀ ਹੈ ਜਦੋਂ ਵੀ ਤੁਸੀਂ ਕਿਸੇ ਇਸ਼ੂ ਦੇ ਉੱਤੇ ਗੱਲ ਕਰਦੇ ਹੋ। ਪਹਿਲਾ ਕਿ ਜਿਹੜੀ ਤੁਹਾਡੀ ਕੋਈ ਇਲ ਹੈ ਜਾਂ ਤੁਹਾਡੀ 'ਚ ਕੋਈ ਖਾਮੀ ਹੈ, ਕੋਈ ਕਮਜ਼ੋਰੀ ਹੈ, ਉਸ ਦੇ ਲਈ ਤੁਸੀਂ ਕਿਹਨੂੰ ਦੋਸ਼ ਦਿੰਦੇ ਹੋ। ਅਤੇ ਜਦੋਂ ਕੋਈ ਚੀਜ਼ ਢਲਾਨ ਵੱਲ ਜਾ ਰਹੀ ਹੁੰਦੀ ਹੈ, ਜਿਵੇਂ 9/11 ਤੋਂ ਬਾਅਦ ਅਮਰੀਕਾ ਦਾ ਮਾਹੌਲ ਬਦਲਿਆ ਜੀ, ਕੁੱਲ ਦੁਨੀਆ ਦੇ ਵਿੱਚ ਮਿਡਲ ਈਸਟ ਦੀ ਅਨਸਰਟਨਟੀ, ਅਫਗਾਨਿਸਤਾਨ ਔਰ ਦੂਸਰੇ ਖਿੱਤਿਆਂ ਦੇ ਵਿੱਚ, ਤੇ ਫਿਰ
ਇੱਕ ਬਲੇਮ ਗੇਮ ਵੀ ਸ਼ੁਰੂ ਹੁੰਦੀ ਹੈ ਔਰ ਮੰਦੇ ਭਾਗਾਂ ਨੂੰ ਅਨਫੋਰਚੂਨੇਟਲੀ 9/11 ਤੋਂ ਬਾਅਦ ਇਸਲਾਮ ਔਰ ਇਸਲਾਮ ਨੂੰ ਮੰਨਣ ਵਾਲੇ ਮੁਸਲਮਾਨਾਂ ਨੂੰ ਜਿਹੜਾ ਹੈ ਉਹ ਨਾ ਸਿਰਫ ਲਿਖਤੀ ਤੌਰ ਤੇ ਜਾਂ ਡਿਬੇਟਸ ਦੇ ਵਿੱਚ ਪਰ ਹੇਟ ਦਾ ਜਦੋਂ ਅਸੀਂ ਸਮਝਦੇ ਹਾਂ ਵੀ ਕਿਸੇ ਪ੍ਰਤੀ ਨਫ਼ਰਤ ਹੁੰਦੀ ਹੈ ਔਰ ਸਿੱਖ ਹੋਣ ਦੇ ਨਾਤੇ ਅਸੀਂ ਆਪਣੀ ਗਿਣਤੀ ਨਾਲੋਂ ਬਹੁਤ ਜ਼ਿਆਦਾ ਉਸ ਦਾ ਖਮਿਆਜ਼ਾ ਭੁਗਤਿਆ ਔਰ ਭੁਗਤ ਰਹੇ ਜੀ। ਸੈਂਕੜਿਆਂ ਘਟਨਾਵਾਂ ਹੇਟ ਕ੍ਰਾਈਮਸ ਦੀਆਂ ਇਸ ਮੁਲਕ 'ਚ ਹੋਈਆਂ ਨੇ। ਕੈਨੇਡਾ ਦੇ ਵਿੱਚ ਅਜੇ ਪਿਛਲੇ ਦਿਨਾਂ 'ਚ ਹੀ ਐਲਬਰਟਾ ਦੇ ਵਿੱਚ ਇੱਕ ਸਿੱਖ ਕਪਲ ਜਿਹੜਾ ਇੱਕ ਹੋਟਲ ਰਨ ਕਰ ਰਹੇ ਸੀ ਉਹਨੂੰ ਅੱਗ ਲਾ ਦਿੱਤੀ। ਉਹਦੇ 'ਚ ਮਿਸਟਰ ਟਿਵਾਣਾ ਜਿਹੜੇ ਉਹਦੇ ਮਾਲਕ ਸੀ ਉਹ ਸੜ ਗਏ, ਉਹਨਾਂ ਦੇ 3 ਵਾਈਫ ਔਰ ਬੱਚੇ ਜ਼ਖਮੀ ਹੋਏ ਔਰ ਬਾਹਰ ਗ੍ਰੈਫਟੀ ਸੀ ਬਣੀ ਹੋਈ ਸਵਸਤਿਕਾ ਦਾ ਨਿਸ਼ਾਨ ਔਰ ਗੋ ਬੈਕ। ਔਰ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਕੋਈ ਦਿਨ ਰਿਚਮੰਡ ਕੈਲੀਫੋਰਨੀਆ ਦੇ ਵਿੱਚ ਇੱਕ ਸਿੱਖ ਇੰਜੀਨੀਅਰ ਜਿਹੜਾ ਹੈ ਉਸ ਨੂੰ ਗੱਡੀ ਤੋਂ ਬਾਹਰ ਕੱਢ ਕੇ ਉਹਦੀ ਉਂਗਲ ਕੱਟੀ, ਉਹਦੇ ਕੇਸ ਕਤਲ ਕੀਤੇ, ਮਾਰ ਕੁਟਾਈ ਕੀਤੀ। ਹਾਲਾਂ ਫੜ ਲਏ ਗਏ ਨੇ, ਉਹਨਾਂ ਨੂੰ ਜਿਹੜਾ ਟ੍ਰਾਇਲ 'ਚ ਜਾਣਗੇ। ਲੇਕਿਨ ਕੁੱਲ ਮਿਲਾ ਕੇ ਇਸ ਸਾਰੇ ਜਿਹੜਾ ਕਿ 9/11 ਤੋਂ ਬਾਅਦ ਇੱਕ ਮਾਹੌਲ ਬਣਿਆ ਡੋਨਲਡ ਟਰੰਪ ਦੇ ਰੇਸ 'ਚ ਆਉਣ ਦੇ ਨਾਲ ਔਰ ਇਸ ਵੱਲੋਂ ਜਿਸ ਕਿਸਮ ਦਾ ਜਿਹੜਾ ਇਸਲਾਮੋਫੋਬੀਆ ਕ੍ਰੀਏਟ ਕੀਤਾ ਗਿਆ ਉਸ ਨੇ ਇਸ ਮੁਲਕ ਦੀ ਫਿਜ਼ਾ ਨੂੰ ਬਦਲਿਆ ਔਰ ਮੰਦੇ ਭਾਗਾਂ ਨੂੰ ਇਹ ਸਾਰੇ ਪੀਰੀਅਡ 'ਚ ਉਹ ਗੇ ਬਾਰ ਦੇ ਉੱਤੇ ਹਮਲਾ ਹੋਏ, ਕੋਈ ਹੋਰ ਜਾਂ ਨਿਊਯਾਰਕ 'ਚ ਚਾਕੂ ਨਾਲ ਅਟੈਕ, ਕੁਛ ਇਸ ਕਿਸਮ ਦੀਆਂ ਘਟਨਾਵਾਂ ਜਾਂ LA 'ਚ ਜਿਹੜੀ ਹੈ ਗੋਲਾਬਾਰੀ, ਕਿ ਉਸ ਸਭ ਦੇ ਨਾਲ ਇਹ ਜਿਹੜਾ ਡੋਨਲਡ ਟਰੰਪ ਔਰ ਉਸ ਤੋਂ ਪਹਿਲਾਂ ਵੀ 9/11 ਤੋਂ ਬਾਅਦ ਜਿਹੜਾ ਇੱਕ ਫੀਅਰ ਫੈਕਟਰ ਕ੍ਰੀਏਟ ਹੋਇਆ ਸੀ ਅਮਰੀਕਨਾਂ 'ਚ ਉਹ ਹੋਰ ਵੀ ਜਿਹੜਾ ਉਹ ਵਧਿਆ। ਨਤੀਜੇ ਦੇ ਤੌਰ ਤੇ ਇਸਲਾਮੋਫੋਬੀਆ ਦੇ ਨਾਲ ਜ਼ੀਨੋਫੋਬੀਆ ਹੁੰਦਾ ਹੈ ਜਿਹੜਾ ਕਿਸੇ ਵੀ ਵਿਦੇਸ਼ੀ ਦੇ ਲਈ ਜਿਹੜਾ ਤੁਹਾਡੇ ਨਾਲ ਸ਼ਕਲੋ ਸੂਰਤ ਨਹੀਂ ਮਿਲਦੀ ਜਾਂ ਕਲਚਰ ਨਹੀਂ ਮਿਲਦਾ ਉਸ ਨੂੰ ਤੁਸੀਂ ਨਫ਼ਰਤ ਕਰੋ। ਸੋ ਕੁੱਲ ਮਿਲਾ ਕੇ ਇਹਨੇ ਡੋਨਲਡ ਟਰੰਪ ਦੇ ਕੈਂਪੇਨ ਦੇ ਵਿੱਚ ਕੱਲਾ ਇਸਲਾਮ, ਫਿਰ ਉਹਨੇ ਜਿਵੇਂ ਮੈਕਸੀਕਨਸ ਬਾਰੇ ਪਹੁੰਚ ਲਈ ਕਿ ਵੀ ਉਹਨਾਂ ਨੂੰ ਕ੍ਰਿਮੀਨਲ ਬਣਾ ਦਿੱਤਾ, ਰੇਪਿਸਟ ਬਣਾ ਦਿੱਤਾ, ਸਾਰੇ ਦੇ ਸਾਰੇ ਮੁਲਕ ਜਾਂ ਕੌਮ ਨੂੰ। ਫਿਰ ਔਰਤਾਂ ਪ੍ਰਤੀ ਜਿਹੜੀ ਇਸ ਦੀ ਪਹੁੰਚ ਔਰ ਖਾਸ ਤੌਰ ਤੇ ਜਿਸ ਲੈਵਲ ਦੇ ਉੱਤੇ ਮੋਰਲ ਟੋਟਲ ਡੀਗ੍ਰੇਡੇਸ਼ਨ ਵਾਲੀਆਂ ਉਦਾਹਰਨਾਂ ਸਾਹਮਣੇ ਆਈਆਂ ਨੇ। ਫਿਰ ਜਦੋਂ ਅਸੀਂ ਅਮਰੀਕਾ ਦੀ ਗੱਲ ਕਰਦੇ ਹਾਂ, ਇੱਕ ਲਾਅ ਅਬਾਈਡਿੰਗ ਸੁਸਾਇਟੀ ਔਰ ਵੱਡਾ ਹਿੱਸਾ ਜੇ ਅੱਜ ਸਾਫ਼ ਸੁਥਰੀਆਂ ਸੜਕਾਂ ਨੇ, ਓਬਾਮਾ ਕੇਅਰ ਸਕੀਮ ਆਈ ਹੈ, ਇੰਸ਼ੋਰੈਂਸ ਹੈ ਔਰ ਹੋਰ ਸਾਰੀਆਂ ਚੀਜ਼ਾਂ ਨੇ, ਉਹਦਾ ਇੱਕ ਵੱਡਾ ਕਾਰਨ ਹੈ ਟੈਕਸ। ਕਿ ਜਦੋਂ ਤੁਸੀਂ ਕੋਈ ਵੀ ਚੈੱਕ ਲੈਂਦੇ ਹੋ, ਕਮਾਈ ਕਰਦੇ ਹੋ, ਆਲਮੋਸਟ ਤੀਸਰਾ ਹਿੱਸਾ ਤੁਹਾਡਾ ਉਹ ਟੈਕਸਿਸ ਚਲਾ ਜਾਂਦਾ, ਫੈਡਰਲ ਟੈਕਸ। ਉਹਦੇ 'ਚੋਂ ਹੀ ਸਿਟੀਜ਼ਨਸ ਦੀ ਇੰਪਰੂਵਮੈਂਟ ਵੀ ਹੁੰਦੀ ਹੈ। ਹੁਣ ਇੱਕ ਜਿਹੜਾ ਬੰਦਾ ਅਮਰੀਕਨ ਪ੍ਰੈਜ਼ੀਡੈਂਸੀ ਦੇ ਲਈ ਖੜਾ ਹੈ, 18 ਇਹ ਨਿਊਯਾਰਕ ਟਾਈਮਸ ਨੇ ਰਿਵੀਲ ਕੀਤਾ ਸਟੋਰੀ ਨੇ, 18 ਸਾਲ ਇਸ ਬੰਦੇ ਨੇ ਜਿਹਦਾ ਕਿ ਕਲੇਮ ਕੀਤਾ ਜਾਂਦਾ ਹੈ ਸਕਸੈਸਫੁਲ ਬਿਜ਼ਨਸਮੈਨ, ਆਹ ਬਣਾਤਾ ਉਹ ਬਣਾਤਾ, ਉਹ ਜਿਹੜੀਆਂ ਉਹਨੇ ਡਿਵੈਲਪ ਕਰਨੀਆਂ ਸੀ ਕਾਲੋਨੀਜ਼, ਉਹ ਪੈਸੇ ਇਕੱਠੇ ਕਰਕੇ ਉੱਥੇ ਕੀ ਬੈਂਕਰਪਸੀਜ਼ ਕਿੰਨੀਆਂ ਫਾਈਲ ਹੋਈਆਂ ਉਹ ਤੋਂ ਬਾਅਦ ਦੀ ਗੱਲ ਹੈ। 18 ਸਾਲ 'ਚ ਇੱਕ ਵੀ ਪੈਨੀ ਟੈਕਸ ਪੇ ਨਹੀਂ ਕੀਤਾ। ਤੇ ਜਦੋਂ ਉਹਨੂੰ ਕਨਫਰੰਟ ਕੀਤਾ ਪਿਛਲੀ ਡਿਬੇਟ ਕਹਿੰਦਾ ਵੀ ਆਈ ਐਮ ਅ ਸਮਾਰਟ ਮੈਨ ਐਂਡ ਸਮਾਰਟ ਪੀਪਲ ਡੋਂਟ ਪੇ ਟੈਕਸਿਸ। ਹੁਣ ਜਦੋਂ ਤੁਸੀਂ ਇਸ ਲੈਵਲ ਤੇ ਦੇਖਦੇ ਹੋ ਕਿ ਵੀ ਕਿਸ ਕਿਸਮ ਦਾ ਜਿਹੜਾ ਹੈ ਇਹ ਇੱਕ ਪਾਸਾ ਹੈ ਡੋਨਲਡ ਟਰੰਪ ਦੇ ਹਵਾਲੇ ਨਾਲ ਹੀ ਜੇ ਮੈਂ ਗੱਲ ਕਰ ਰਿਹਾ ਕਿ ਇਸ ਕਿਸਮ ਦਾ ਇਹਨੇ ਆਪਣਾ ਰੈਕਰਡ ਜਿਹੜਾ ਹੈ ਨੈਗੇਟਿਵ ਸੈੱਟ ਕੀਤਾ ਔਰ ਕੁੱਲ ਮਿਲਾ ਕੇ ਜੇ ਤੁਸੀਂ ਓਵਰਆਲ ਦੇਖੋ ਕਿ ਵੀ ਜਦੋਂ ਕੋਈ ਚਾਰਜ ਫਿਰ ਤੁਸੀਂ ਹਰ ਗੱਲ ਲਈ ਦੂਜਿਆਂ ਨੂੰ ਦੋਸ਼ ਦੇਈ ਜਾਓ। ਜੇ ਹੁਣ ਇੱਥੇ ਨਿਊਯਾਰਕ ਡਿਬੇਟ ਹੋਈ ਜਿਹੜੀ ਫੇਅਰ ਸੀ, ਜਿਹੜੀ ਬੀਬੀ ਮੋਡਰੇਟਰ, ਉਹਨੇ ਬਾਅਦ 'ਚ ਕਿਹਾ ਜੀ ਨਹੀਂ ਉਹਨੇ ਮੇਰੇ ਨਾਲ ਬਹੁਤ ਧੱਕਾ ਕੀਤਾ, ਉਹਨੇ ਮੈਨੂੰ ਟਫ ਸਵਾਲ ਪੁੱਛੇ, ਹਿਲਰੀ ਨੂੰ ਜਿਹੜਾ ਉਹ ਸੌਖੇ ਸਵਾਲ ਪੁੱਛੇ। ਸੋ ਇਸੇ ਤਰ੍ਹਾਂ ਹੁਣ ਅਜੇ ਹੋਈ ਨਹੀਂ ਨਵੀਂ ਡਿਬੇਟ ਸ਼ੁਰੂ, ਉਹਦੇ ਬਾਰੇ ਵੀ ਕੋਈ ਨਾ ਕੋਈ ਟਵਿੱਟਰ ਕਰਤਾ ਹੋਣਾ ਬੈਠਾ ਹੀ ਹੈ ਟਵਿੱਟਰ ਦੇ ਉੱਤੇ। ਸੋ ਇਸ ਡਿਬੇਟ ਦੇ ਵਿੱਚ ਜਿਹੜੇ ਮੇਨ 6 ਇਸ਼ੂਜ਼ ਜਿਨ੍ਹਾਂ ਦੇ ਉੱਤੇ ਗੱਲਬਾਤ ਹੋਣੀ ਹੈ ਉਹਨਾਂ ਦੇ ਵਿੱਚ ਪਹਿਲਾ ਤਾਂ ਐਂਟਾਈਟਲਮੈਂਟ ਐਂਡ ਡੈਟ, ਕਿ ਵੀ ਜੋ ਅਮਰੀਕਾ ਦੇ ਵਿੱਚ ਕਿੰਨਾ ਕਰਜ਼ਾ, ਜਦੋਂ ਕਿ ਅਸੀਂ ਦੇਖਦੇ ਹਾਂ ਵੀ ਇਕਨੋਮੀਜ਼ ਔਰ ਦਰਸ਼ਕ ਸਕਰੀਨ ਦੇ ਉੱਤੇ ਦੇਖ ਰਹੇ ਨੇ ਕਿ ਬਹੁਤ ਕੁਝ ਇਸ ਨਾਲ ਜੁੜਿਆ ਹੁੰਦਾ ਹੈ ਕਿ ਵੀ ਤੁਹਾਡਾ ਇਹ ਇੱਕ ਬੜਾ ਅਹਿਮ, ਕਿਉਂਕਿ ਇਹਦੇ ਲਈ ਵੀ ਟੈਸਟ ਹੋਏਗਾ ਡੋਨਲਡ ਟਰੰਪ ਆਪਣੇ ਆਪ ਨੂੰ ਇਕਨੋਮੀ ਇੰਪਰੂਵ ਕਰਨ ਦੇ ਲਈ। ਉਹ ਤਾਂ ਇਹ ਕਹਿੰਦਾ ਜੀ ਸਭ ਫਜ਼ੂਲ ਹੈ, ਤੁਸੀਂ ਜਾਪਾਨ 'ਚ ਜਾਂ ਜਰਮਨੀ ਦੇ ਵਿੱਚ ਫੌਜਾਂ ਰੱਖੀਆਂ, ਸਾਊਦੀ ਅਰੇਬੀਆ 'ਚ ਰੱਖੀਆਂ, ਟੈਲ them ਟੂ ਪੇ, ਤੋੜ ਦਿਓ ਯੂਰਪੀਅਨ ਯੂਨੀਅਨ ਜਿਹੜੀ ਹੈ ਕੀ ਉਸ ਨੂੰ ਕਹਿੰਦੇ ਨੇ ਨੈਟੋ,
ਔਰ ਦੇ ਸ਼ੁੱਡ ਪੇ ਅਸ ਔਰ ਦਿਸ ਦੈਟ, ਔਰ ਅਸੀਂ ਮੈਂ ਇਹ ਕਰਾਂਗਾ, ਰੀਸੋਰਸਿੰਗ ਬੰਦ ਕਰੋ, ਦਿਸ ਦੈਟ। ਸੋ ਇਹ ਜਿਹੜਾ ਪਹਿਲਾ ਇਸ਼ੂ ਹੈ, ਇਹ ਟੈਸਟ ਵੀ ਹੋਏਗਾ ਕਿ ਵੀ ਇੱਕ ਤਾਂ ਤੜੀਆਂ ਮਾਰਨਾ ਹੁੰਦਾ, ਇੱਕ ਫੜਾ ਮਾਰਨਾ ਹੁੰਦਾ ਜੀ, ਤੇ ਜਿਹੜੇ 18 ਸਾਲ ਆਪ ਟੈਕਸ ਨਹੀਂ ਦਿੱਤੇ, ਕਿੰਨੀਆਂ ਥਾਵਾਂ ਤੇ ਬੈਂਕਰਪਸੀ ਫਾਈਲ ਕਰਕੇ ਔਰ ਲੋਕਾਂ ਦੇ ਜਿਹੜਾ ਉਹਨਾਂ ਨੂੰ ਬਿਲਕੁਲ ਕੰਗਾਲ ਕੀਤਾ ਵੀ ਕਿਉਂ ਜਿਹਾ ਤੁਹਾਡੇ ਕੋਲ ਹੈ ਵੀ ਤੁਸੀਂ ਇਹ ਜਿਹੜਾ ਕੱਢੋਗੇ। ਔਰ ਹਿਲਰੀ ਲਈ ਵੀ, ਕਿਉਂਕਿ ਬੇਸ਼ੱਕ ਇਸ ਲੇਟਰ ਪੀਰੀਅਡ 'ਚ ਇਕਨੋਮੀ ਇੰਪਰੂਵ ਹੋਈ ਹੈ, ਪਰ ਅੱਜ ਵੀ ਅਮਰੀਕਨ ਇਸ ਬਾਰੇ ਵਰਿਡ ਨੇ। ਦੂਸਰਾ ਇਸ਼ੂ ਇਮੀਗ੍ਰੇਸ਼ਨ ਦਾ ਜੀ, ਜ਼ਾਹਰ ਹੈ ਇਸ ਦੇ ਉੱਤੇ ਜਦੋਂ ਅਸੀਂ ਇਨਸਿਕਿਉਰਿਟੀ ਦੀ ਗੱਲ ਕਰਦੇ ਹਾਂ ਵੀ ਨੇਸ਼ਨ ਦੇ ਵਿੱਚ ਕ੍ਰੀਏਟ ਹੋਈ ਹੈ, ਸੋ ਇੱਕ ਵੱਡਾ ਹਿੱਸਾ ਜਿਹੜੇ ਟਰੰਪ ਵਰਗੇ ਨੇ ਕਿ ਜੀ ਮੈਕਸੀਕਨ ਆਉਂਦੇ ਨੇ, ਜਿਵੇਂ ਨੇ ਕਿਹਾ ਜੀ ਮੈਂ ਕੰਧ ਬਣਾ ਦਿਆਂਗਾ, ਵਾਲ ਬਣਾ ਦਿਆਂਗਾ ਮੈਕਸੀਕੋ ਔਰ ਅਮਰੀਕਾ ਬਾਰਡਰ ਦੇ ਨਾਲ, ਔਰ ਵਿਲ ਆਸਕ ਮੈਕਸੀਕੋ ਟੂ ਪੇ ਫॉर ਇਟ। ਸੋ ਕਿਉਂਕਿ ਇਹ ਮੁਲਕ ਜਿਹੜਾ ਹੈ, ਦੇਸ਼ ਹੈ, ਕੰਟਰੀ ਆਫ ਇਮੀਗ੍ਰੈਂਟਸ ਹੈ ਜੀ, ਔਰ ਜ਼ਾਹਰ ਹੈ ਕਿ ਇਹ ਹਿਲਰੀ ਦੀ ਬੈਸਟ ਪਰਫਾਰਮੈਂਸ ਇਹਦੇ ਚ ਹੋਏਗੀ ਕਿਉਂਕਿ ਉਹ ਆਲ ਐਮਬ੍ਰੇਸਿੰਗ ਹੈ। ਡੈਮੋਕ੍ਰੈਟਸ ਵੈਸੇ ਵੀ ਜਿਹੜੇ ਬਹੁਤੇ ਇਮੀਗ੍ਰੈਂਟ ਨੇ ਡੈਮੋਕ੍ਰੈਟਸ ਵੱਲ ਹੁੰਦੇ ਨੇ। ਪਿਛਲੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਵੇਲੇ ਜਿਵੇਂ ਬੁਸ਼ ਦੇ ਜੂਨੀਅਰ ਬੁਸ਼ ਵੇਲੇ ਫਲੋਰੀਡਾ ਸਵਿੰਗ ਸਟੇਟ ਸੀ, ਰੀਜ਼ਨ ਕਿ ਵੀ ਉੱਥੇ ਇਹਦਾ ਜਿਹੜਾ ਉਹਨਾਂ ਲੋਕਾਂ ਨੇ ਪਹਿਲੀ ਵਾਰ ਜਿਹੜੇ ਨੇ ਇਹਨਾਂ ਵੱਲ ਚੁੱਕੇ ਰਿਪਬਲਿਕਨਸ ਵੱਲ। ਪਰ ਜੋ ਇਹਦੀ ਨੀਤੀ ਅਫਰੀਕਨ ਅਮਰੀਕਨਸ ਬਾਰੇ, ਔਰਤਾਂ ਬਾਰੇ, ਮੈਕਸੀਕਨ, ਹਾਂ ਹਿੰਦੂ ਨਾਜ਼ੀ ਜਿਹੜੇ ਨੇ ਉਹ ਜ਼ਰੂਰ ਇਸ ਮੁਲਕ ਸਪੋਰਟ ਕਰਨਗੇ। ਜਿਵੇਂ ਉਹ ਹਿੰਦੂ ਕੋਲੀਸ਼ਨ ਦੇ ਫੰਕਸ਼ਨ ਤੇ ਉਹ ਆਇਆ ਤੇ ਕਹਿੰਦਾ ਆਈ ਲਵ ਹਿੰਦੂ, ਆਈ ਲਾਈਕ ਹਿੰਦੂ, ਆਈ ਲਾਈਕ ਮੋਦੀ। ਸੋ ਉਹ ਜ਼ਰੂਰ ਜਿੰਨੇ ਕਿ ਇੱਥੇ ਮੋਦੀ ਦੇ ਹੋਣਗੇ ਉਹ ਜ਼ਰੂਰ ਦੇਣਗੇ, ਲੇਕਿਨ ਇਹਨੂੰ ਵੋਟ ਵੀ ਔਰ ਇਸ ਇਸ਼ੂ ਦੇ ਉੱਤੇ ਬੜਾ ਸਪੋਰਟ ਕਰ ਰਹੇ ਹੋਣਗੇ ਵੀ ਬਾਹਰ ਕੱਢ ਦਿਓ। ਉਹ ਵੀ ਕਹਿੰਦੇ ਕੱਢ ਦਿਓ, ਬੰਗਲਾਦੇਸ਼ੀ ਮੁਸਲਮਾਨ ਕੱਢ ਦਿਓ, ਜਿਹੜੇ 170 ਮਿਲੀਅਨ ਉਹਨਾਂ ਨੂੰ ਵੀ ਕਹਿੰਦੇ ਪਾਕਿਸਤਾਨ ਜਾਓ, ਸਿੱਖਾਂ ਨੂੰ ਵੀ ਕਹਿੰਦੇ ਜੇ ਤੁਸੀਂ ਖਾਲਿਸਤਾਨ ਮੰਗਦੇ ਹੋ ਦੂਜੇ ਪਾਸੇ ਜਾਓ ਜਿੱਥੇ ਤੁਹਾਡਾ ਰਾਜ ਸੀ ਪਹਿਲਾਂ। ਸੋ ਥਰਡ ਜਿਹੜਾ ਸੁਪਰੀਮ ਕੋਰਟ, ਹੁਣ ਸੁਪਰੀਮ ਕੋਰਟ ਜਿਹੜੀ ਜੁਡੀਸ਼ਰੀ ਹੈ ਔਰ ਇਹ ਵੀ ਅਮਰੀਕਨ ਸਿਸਟਮ ਦੀ ਜਾਂ ਕਿਸੇ ਵੀ ਡੈਮੋਕ੍ਰੇਸੀ ਦੀ ਬਿਊਟੀ ਹੁੰਦੀ ਹੈ ਕਿ ਜੁਡੀਸ਼ਰੀ ਜਿਹੜੀ ਹੈ ਉਹ ਸ਼ੱਕ ਦੇ ਜਾਂ ਵਿਵਾਦ ਦੇ ਘੇਰੇ 'ਚ ਨਾ ਆਏ। ਪਰ ਕਿਉਂਕਿ ਅਲਟੀਮੇਟਲੀ ਸੁਪਰੀਮ ਕੋਰਟ ਤੇ ਜੱਜਾਂ ਦੀ ਵੀ ਜਿਹੜੀ ਕਨਫਰਮੇਸ਼ਨ ਹੁੰਦੀ ਹੈ ਉਹ ਸੈਨੇਟ ਔਰ ਦੂਸਰੀਆਂ ਹਾਊਸ ਕਮੇਟੀਜ਼ ਦੇ ਵਿੱਚੋਂ ਪੂਰੇ ਸੂਈ ਦੇ ਨੱਕੇ 'ਚ ਉਹਨਾਂ ਨੂੰ ਲੰਘਾਇਆ ਜਾਂਦਾ ਹੈ। ਔਰ ਉਸ ਦੇ ਵਿੱਚ ਜਿਹੜੇ ਬੜੇ ਟ੍ਰਿਕੀ ਇਸ਼ੂ ਉਹਨਾਂ ਦੇ ਵਿੱਚ ਗੇ ਮੈਰਿਜਸ ਨੇ, ਐਬੋਰਸ਼ਨ ਹੈ, ਦੂਸਰੇ ਇਸ਼ੂਜ਼ ਨੇ ਜਿਹੜੇ ਕੇਸ ਸੁਪਰੀਮ ਕੋਰਟ ਤੱਕ ਗਏ ਹੋਏ ਨੇ, ਹੋਰ ਵੀ ਜਿਹੜੇ ਟ੍ਰੈਂਡ ਸੈਟਿੰਗ ਕੇਸ ਹੁੰਦੇ ਨੇ ਉਹਨਾਂ 'ਚ ਫਿਰ ਇਹ ਧਿਆਨ ਰੱਖਿਆ ਜਾਂਦਾ ਹੈ ਵੀ ਸੁਪਰੀਮ ਕੋਰਟ ਕਿਸ ਕਿਸਮ ਦੇ ਜੱਜ, ਜਦੋਂ ਕੋਈ ਰਿਟਾਇਰ ਹੁੰਦਾ ਹੈ, ਕੋਈ ਬਿਮਾਰ ਹੁੰਦਾ ਹੈ, ਕਿਸ ਨੇ ਆਣਾ ਹੈ। ਸੋ ਇਹ ਵੀ ਆਫ ਇੰਟਰਸਟ ਹੋਏਗਾ ਕਿ ਇਹ ਜਿਹੜਾ ਡੋਨਲਡ ਟਰੰਪ ਹਰ ਚੀਜ਼ ਨੂੰ ਹੀ ਬੁਲਡੋਜ਼ ਕਰਦਾ ਹੈ, ਉਹ ਸੁਪਰੀਮ ਕੋਰਟ ਬਾਰੇ ਜਾਂ ਜੁਡੀਸ਼ਰੀ ਬਾਰੇ ਉਹਦਾ ਕੀ ਓਪੀਨੀਅਨ ਹੈ। ਇਕਨੋਮੀ ਜੀ, ਸੋ ਅਸੀਂ ਪਹਿਲੇ ਹਿੱਸੇ 'ਚ ਵੀ ਗੱਲ ਕਰ ਲਈ ਹੈ ਕਿ ਇਕਨੋਮੀ ਇਹ ਡੋਨਲਡ ਟਰੰਪ ਦਾ ਸਟਰੋਂਗ ਪੁਆਇੰਟ ਹੋ ਸਕਦਾ ਹੈ ਇਹ ਦੱਸਣ ਦੇ ਲਈ ਕਿ ਜੀ ਮੈਂ ਬਹੁਤ ਕਾਮਯਾਬ ਬੰਦਾ ਹਾਂ ਔਰ ਮੈਂ ਇਹ ਕਰ ਦਿਆਂਗਾ, ਉਹ ਕਰ ਦਿਆਂਗਾ, ਇਵੇਂ ਜੌਬ ਵਧਣਗੇ। ਫੋਰਨ ਪਾਲਿਸੀ ਇਹਦੇ 'ਚ ਜਿਹੜੀ ਹਿਲਰੀ ਹੈ ਉਹ ਅੰਡਰ ਫਾਇਰ ਆ ਸਕਦੀ ਹੈ ਡੋਨਲਡ ਟਰੰਪ ਦੇ ਹਵਾਲੇ ਨਾਲ ਕਿ ਜੀ ਕਿਉਂਕਿ ਜਿਹੜਾ ਈਮੇਲ ਕੇਸ ਹੈ ਕਿ ਵੀ ਉਹਨੇ ਕਿੰਨੇ 32,000 ਈਮੇਲਸ ਪ੍ਰਾਈਵੇਟ ਸਰਵਰ ਰੱਖਿਆ, ਦੱਸਿਆ ਨਹੀਂ। ਬੈਨਗਾਜ਼ੀ ਕੇਸ ਲਿਬੀਆ ਦੇ ਵਿੱਚ ਜਿਹੜਾ ਮਿਸ ਹੈਂਡਲ ਹੋਇਆ, ਜਾਂ ਅੱਜ ਜਿਹੜੀ ਫੇਲਿਅਰ ਹੈ ਈਵਨ ਰਸ਼ੀਆ ਜਿਸ ਤਰੀਕੇ ਨਾਲ ਅਮਰੀਕਾ ਦੇ ਦੁਆਲੇ ਹੋ ਗਿਆ ਉਹ ਵੀ ਇੱਕ ਫੇਲਿਅਰ ਹੈ। ਔਰ ਈਵਨ ਫਿਲੀਪੀਨਸ ਜਿਹੜਾ ਕੱਲ ਤੱਕ ਇੱਕ ਪ੍ਰੋਟੈਕਟੋਰੇਟ ਸੀ ਕਾਈਂਡ ਆਫ ਅਮਰੀਕਾ ਦੀ, ਉਹ ਇਹਨਾਂ ਦੇ ਆਰਬਿਟ ਚੋਂ ਨਿਕਲ ਕੇ ਚਾਈਨਾ 'ਚ ਜਾ ਰਿਹਾ। ਸੋ ਇਹਦੇ 'ਚ ਕਿਉਂਕਿ ਫਸਟ ਸੈਕਟਰੀ ਆਫ ਸਟੇਟ ਰਹੀ ਹੈ 4 ਸਾਲ ਓਬਾਮਾ ਐਡਮਿਨਿਸਟ੍ਰੇਸ਼ਨ, ਇੱਥੇ ਉਹ ਲੋਟ ਆਫ ਫਾਇਰ ਅੰਡਰ ਆਏਗੀ। ਤੇ ਫਿਟਨੈਸ ਆਫ ਦਾ ਕੈਂਡੀਡੇਟਸ ਇਸ ਮਾਮਲੇ 'ਚ ਜ਼ਾਹਰ ਹੈ ਕਿ ਇੱਕ ਵਾਰ ਇੱਕ ਸਮਾਗਮ ਦੇ ਵੇਲੇ ਹਿਲਰੀ ਜਿਹੜੀ ਹੈ ਉਹ ਆਲਮੋਸਟ ਫੇਂਟ ਹੋਈ, ਉਹਨੂੰ ਜਾਣਾ ਪਿਆ, ਬਾਅਦ 'ਚ ਨਿਮੋਨੀਆ ਡਿਟੈਕਟ ਹੋਇਆ, ਹੋਰ ਵੀ 1-2 ਵਾਰੀ ਉਹਦੀ ਜਿਹੜੀ ਹੈ ਫੇਲਿੰਗ ਹੈਲਥ ਦੀ ਚਰਚਾ ਹੁੰਦੀ ਹੈ। ਤੇ ਡੋਨਲਡ ਟਰੰਪ ਬੜਾ ਸੱਜ ਧੱਜ ਕੇ ਆਉਂਦਾ ਤੇ ਲੇਕਿਨ ਜੇ ਉਹਦੀ ਤਾਂ ਚਲੋ ਫਿਜ਼ੀਕਲ ਫੇਲਿੰਗ ਦਾ ਤਾਂ ਕੋਈ ਨਾ ਕੋਈ ਹੁੰਦਾ, ਉਹਦੀ ਤਾਂ ਮੈਂਟਲ ਫੇਲਿੰਗ ਹੈ ਔਰ ਉਹ ਜਿਸ ਲੈਵਲ ਤੇ ਉਸ ਦੀ ਗੱਲ ਹੈ ਉਹ ਤਾਂ ਇੰਪੀਚ ਹੋ ਜਾਏਗਾ ਪਹਿਲੇ ਦੂਜੇ ਮੌਕੇ ਤੇ ਜੇ ਕੋਈ ਇਸ ਕਿਸਮ ਦਾ ਕੀਤਾ। ਸੋ ਕੁੱਲ ਮਿਲਾ ਕੇ ਦੈਟ ਵਿਲ ਬੀ ਆਫ ਇੰਟਰਸਟ, ਅਸੀਂ ਇਸ ਨੂੰ ਵਾਚ ਵੀ ਕਰਾਂਗੇ। ਬਟ ਕੁੱਲ ਮਿਲਾ ਕੇ ਹਾਂ ਹੁਣ ਇਹ ਲੱਗੇਗਾ ਜਿਹੜਾ ਕੋਈ ਸਾਡੇ ਵੀ ਭਰਾ ਰਿਪਬਲਿਕਨ ਬੈਠੇ ਆ ਜੀ ਤੁਸੀਂ ਡੋਨਲਡ ਟਰੰਪ ਦਾ ਜਲੂਸ ਕੱਢਿਆ, ਹਿਲਰੀ ਬਾਰੇ ਕੁਝ ਨਹੀਂ ਕਿਹਾ। ਸੋ ਜ਼ਾਹਰ ਹੈ ਕਿ ਸਾਨੂੰ ਖੁਸ਼ੀ ਹੈ ਕਿ ਫਸਟ ਵੂਮਨ ਜੇ ਵਾਈਟ ਹਾਊਸ 'ਚ ਪਹੁੰਚਦੀ ਹੈ ਔਰ ਸਰਟਨਲੀ ਜਿਹੜਾ ਇਸ ਪਰ ਇੱਕ ਗੱਲ ਜਿਹੜੀ ਮੈਂ ਸਮਝਦਾ ਕਿ ਈਵਨ ਹਿਲਰੀ ਦੇ ਮਾਮਲੇ 'ਚ ਵੀ ਅਸੀਂ
ਉਸ ਦੀ ਇੰਟੈਗ੍ਰਿਟੀ ਔਰ ਓਨੈਸਟੀ ਬਾਰੇ ਵਾਊਚ ਨਹੀਂ ਕਰ ਸਕਦੇ, ਕਿਉਂਕਿ ਆਲਰੇਡੀ ਕਲਿੰਟਨ ਫਾਊਂਡੇਸ਼ਨ ਜਿਹੜੀ ਦੋਨੋਂ ਹਸਬੈਂਡ ਵਾਈਫ ਨੇ ਬਣਾਈ, ਉਹਦੇ 'ਚ ਮਿਲੀਅਨਸ ਆਫ ਡਾਲਰਸ ਜਿਹੜੇ ਨੇ ਉਹ ਫੋਰਨ ਡੋਨਰਸ ਦੇ ਆਏ। ਤੇ ਹੁਣ ਬਾਹਰਲੇ ਦੇਸ਼ ਤਾਂ ਉਦੋਂ ਹੀ ਤੁਹਾਨੂੰ ਦਿੰਦੇ ਨੇ ਪੈਸੇ ਜਦੋਂ ਉਹਨਾਂ ਦੇ ਸਿਟੀਜ਼ਨ ਜਦੋਂ ਕੋਈ ਤੁਹਾਡੀ ਪਾਲਿਸੀ ਨੂੰ ਪ੍ਰਭਾਵਿਤ ਕਰਦੇ ਨੇ। ਔਰ ਇੱਕ ਜ਼ਾਹਰ ਹੈ ਕਿ ਜਿਹੜੀ ਉਦਾਹਰਣ ਸਾਹਮਣੇ ਹੈ ਕਿ ਕਿਵੇਂ ਇੱਥੇ ਬੈਠਾ ਛਟਵਾਲ ਜਿਹਦਾ ਮੁੰਡਾ ਅੱਜ ਉਹਨੂੰ ਚਾਰਜ ਹੋਇਆ ਕਿ ਪਤਾ ਨਹੀਂ ਕੋਈ ਬੀਬੀ 2 ਕੁੱਤੇ ਲੈ ਕੇ ਸੈਰ ਤੇ ਨਿਕਲੀ ਸੀ, ਉਹਨਾਂ ਨੂੰ ਕੀ ਕੀਤਾ ਕੁੱਤਿਆਂ ਨੂੰ, ਉਹਨਾਂ ਦੀ ਪੂੰਛ ਸਾੜ ਦਿੱਤੀ ਹੈ, ਕੀ ਕੀਤੀ, ਤੇ ਟਾਰਚਰ ਤੇ ਫਲਾਣਾ ਦੀ ਜ਼ਮਾਨਤ ਹੋਈ ਹੈ $50,000 ਦੀ। ਇਹਦਾ ਪਿਓ ਵਿਕਰਮ ਛਟਵਾਲ ਇਹਦਾ ਨਾਂ ਹੈ, ਜਿਹੜਾ ਮੁੰਡਾ ਹੈ ਅੱਜ ਚਾਰਜ ਹੋਇਆ ਤੇ ਉਹਦਾ ਪਿਓ ਜਿਹੜਾ ਸੰਤ ਸਿੰਘ ਛਟਵਾਲ। ਹੁਣ ਨਿਊਕਲੀਅਰ ਮੁੱਦੇ ਦੇ ਉੱਤੇ ਇੰਨੀ ਸਟਰੋਂਗ ਕਲਿੰਟਨ ਦੀ ਹਿਲਰੀ ਦੀ ਰਹੀ ਹੈ ਪੋਜੀਸ਼ਨ ਆਲਵੇਜ਼ ਕਿ ਜੀ ਨਿਊਕਲੀਅਰ ਸੰਧੀ ਜਦੋਂ ਤੱਕ ਕੋਈ ਸਾਈਨ ਨਾ ਕਰੇ ਕੋਈ ਕੰਸੈਸ਼ਨ ਨਹੀਂ। ਪਰ ਜਿਸ ਤਰੀਕੇ ਨਾਲ ਐਜ਼ ਏ ਸੈਨੇਟਰ ਹਿਲਰੀ ਦੀ ਪੋਜੀਸ਼ਨ ਨੂੰ ਬਦਲਵਾਇਆ ਗਿਆ ਜੀ, ਉਸਨੇ ਜਿਹੜਾ ਬਿਲਕੁਲ ਫਿਰ ਉਹਦੀ ਓਕੇ ਜਦੋਂ ਸੈਨੇਟ ਦੇ ਵਿੱਚ ਉਹਨੇ ਆਪਣੀ ਪੋਜੀਸ਼ਨ ਬਦਲੀ, ਹੋਰ ਵੀ ਸੈਨੇਟਰਸ ਦੀ ਪੋਜੀਸ਼ਨ ਬਦਲੀ, ਨਤੀਜੇ ਦੇ ਤੌਰ ਤੇ ਇੰਡੀਆ ਆਫ ਦਾ ਹੁੱਕ ਹੋਇਆ ਨਿਊਕਲੀਅਰ ਸਪਲਾਇਰ ਗਰੁੱਪ ਚੋਂ, ਇੰਡੋ US ਨਿਊਕਲੀਅਰ ਟ੍ਰੀਟੀ ਸਾਈਨ ਹੋਈ। ਸੋ ਕੁੱਲ ਮਿਲਾ ਕੇ ਇਹ ਜਿਹੜਾ ਇਸ ਕਿਸਮ ਦੀ ਇੰਟੈਗ੍ਰਿਟੀ ਦਾ ਨਾਂ ਹੋਣਾ ਹੈ ਫਾਈਨੈਂਸ਼ੀਅਲ ਵੀ ਔਰ ਇਸ ਭਾਵ ਨਾਲ ਵੀ, ਇਹ ਜ਼ਰੂਰ ਇੱਕ ਗੱਲ ਸਾਹਮਣੇ ਲਿਆਂਦਾ ਹੈ ਕਿ ਵੀ ਇਹ B ਕਲਾਸ ਪੋਲੀਟੀਸ਼ੀਅਨ ਜਿਹੜੇ ਨੇ ਉਹ ਇਸ ਮੁਲਕ ਦੇ ਵਿੱਚ ਵੀ ਸਾਹਮਣੇ ਨੇ। ਤੇ ਬਾਕੀ ਕੁਛ ਨੇ ਕਿਹਾ ਸੀ ਜੀ ਕਿ ਹਿਲਰੀ ਔਰ ਚੰਡੀਗੜ੍ਹ ਤੋਂ ਪ੍ਰੋਫੈਸਰ ਨੇ ਉਹਨਾਂ ਨੇ ਵੀ ਮੈਨੂੰ ਪੁੱਛਿਆ ਸੀ ਕਿ ਹਿਲਰੀ ਤਾਂ ਜੀ ਬਹੁਤ ਪ੍ਰੋ ਇੰਡੀਆ ਹੈ, ਸਿੱਖਾਂ ਲਈ ਇਹ ਠੀਕ ਨਹੀਂ, ਡੋਨਲਡ ਟਰੰਪ ਭਾਵੇਂ ਜਿਹੜਾ ਉਹ ਕੰਬਲੀਆਂ ਵੀ ਮਾਰਦਾ ਪਰ ਇਦਾਂ ਦੇ ਰਿਪਬਲਿਕਨ ਕਈ ਵਾਰੀ ਸਿੱਖਾਂ ਦੇ ਹੱਕ 'ਚ ਰਹੇ ਨੇ ਜਾਂ ਮਾਈਨੋਰਟੀਜ਼। ਉਹ ਜਦੋਂ ਹੁਣ ਹਿੰਦੂ ਫੈਡਰੇਸ਼ਨ ਕੋਲੀਸ਼ਨ ਦੇ ਫੰਕਸ਼ਨ 'ਚ ਗਿਆ ਔਰ ਜਿਸ ਤਰੀਕੇ ਨਾਲ ਉਹਨੇ ਬਿਹੇਵ ਕੀਤਾ, ਮੇਰੇ ਖਿਆਲ ਹੈ ਜਿਹੜੇ ਇਸ ਕਿਸਮ ਦੇ ਨੇ ਉਹਨਾਂ ਨੂੰ ਜ਼ਰੂਰ ਸਮਝ ਆ ਗਈ ਹੋਏਗੀ ਕਿ ਵੀ ਇਹ ਮੋਦੀ ਟਰੰਪ ਭਾਈ ਨਾਜ਼ੀ ਆਈਡੀਓਲੋਜੀ ਦੀ ਲਾਈਨ। ਔਰ ਅਮਰੀਕਾ 'ਚ ਵੀ ਜਦੋਂ ਮੈਂ ਅੱਜ ਬਹੁਤ ਸਾਰਾ ਇਸ ਮੁੱਦੇ ਦੇ ਉੱਤੇ ਦੇਖ ਰਿਹਾ ਸੀ ਤੇ ਈਵਨ ਇਹ ਜਿਹੜੀ ਯੰਗਰ ਜਨਰੇਸ਼ਨ ਹੈ ਉਹਨਾਂ ਨੂੰ ਇੱਕ ਪੋਲ ਦੇ ਵਿੱਚ ਪੁੱਛਿਆ ਗਿਆ ਕਿ ਵੀ ਤੁਸੀਂ ਇਹਨਾਂ ਦੋਨਾਂ ਚੋਂ ਕਿਹਨੂੰ ਪ੍ਰੈਫਰ ਕਰਦੇ ਹੋ। ਚਲੋ ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 8-9 ਪੁਆਇੰਟ ਦਾ ਐਜ ਹੈਗਾ ਹਿਲਰੀ ਦਾ, ਔਰ ਲੇਕਿਨ ਇੱਕ ਹਿੱਸੇ ਨੇ ਇਹ ਵੀ ਕਿਹਾ ਕਿ ਵੀ ਇਹਨਾਂ ਦੋਨਾਂ ਚੋਂ ਕੋਈ ਬਣਨ ਕੋਲੋਂ ਇੱਕ ਸਵਾਲ ਸੀ ਕਿ ਜੇ ਕੋਈ ਮੈਟੇਓਰਿਕ ਉੱਤੋਂ ਆ ਕੇ ਪੱਥਰ ਜਿਹੜਾ ਅਸਮਾਨ 'ਚੋਂ ਆ ਕੇ ਡਿੱਗ ਕੇ ਧਰਤੀ ਨੂੰ ਤਬਾਹ ਕਰ ਦਿੰਦਾ ਹੈ, ਉਹਨੂੰ ਤੁਸੀਂ ਪ੍ਰੈਫਰ ਕਰੋਗੇ ਕਿ ਵੀ ਧਰਤੀ ਤਬਾਹ ਹੋ ਜਾਏ ਕਿ ਇਹਨਾਂ 'ਚੋਂ ਕੋਈ ਬਣ ਜਾਏ। ਸੋ ਇਹਦੇ ਜਿਹੜੇ ਰਿਜ਼ਲਟਸ ਨੇ ਉਹ ਬੜੇ ਚੌਂਕਾ ਦੇਣ ਵਾਲੇ ਨੇ। ਯੰਗ ਅਮਰੀਕਨਸ ਆਰ ਸੋ ਡਿਸਸੈਟਿਸਫਾਈਡ ਵਿਦ देयर ਚੋਇਸ ਇਨ ਦਿਸ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ that nearly 1 in 4 told an opinion poll that they would rather have giant meteor destroy the earth than see Donald Trump or Hillary Clinton in the White House. ਹੁਣ 25% ਯੰਗਸਟਰਸ ਨੇ ਕਿਹਾ ਇਹਦੇ ਕੋਲੋਂ ਤਾਂ ਧਰਤੀ ਤਬਾਹ ਹੋ ਜਾਏ, ਰੱਬ ਕਰੇ ਆ ਕੇ ਇੱਥੇ ਅਸਮਾਨ ਚੋਂ ਪੱਥਰ, ਇਹਨਾਂ ਦੋਨਾਂ ਚੋਂ ਕੋਈ ਵੀ ਨਹੀਂ ਬਣਨਾ ਚਾਹੀਦਾ। ਸੋ ਹੁਣ ਇਹ ਜਿਹੜਾ ਟ੍ਰੈਂਡ ਹੈ ਇਹ ਠੀਕ ਨਹੀਂ ਹੈ, ਕਿਉਂਕਿ ਇਹਦਾ ਮਤਲਬ ਇਹ ਹੈ ਕਿ ਵੀ ਗੱਲ ਇਕੱਲੇ ਬੰਦੇ ਨਾਲ ਨਹੀਂ, ਸਿਸਟਮ ਦੇ ਉੱਤੇ ਵੀ ਤੁਹਾਡਾ ਫੇਥ ਜਿਹੜਾ ਉਹ ਟੁੱਟਦਾ ਜਾਂਦਾ ਹੈ। ਔਰ ਅਸੀਂ ਇਹੀ ਕਹਿ ਸਕਦੇ ਹਾਂ ਕਿ ਵੀ ਅਸੀਂ ਦੋਨਾਂ ਦਾ ਜਿੰਨਾ, ਕਿਉਂਕਿ ਇਹ ਲਾਸਟ ਡਿਬੇਟ ਹੋਣੀ ਹੈ, ਇਹਨੇ ਵੀ ਡਿਸਾਈਡ ਕਰਨਾ ਹੈ। ਹਾਲਾਂਕਿ ਬਹੁਤ ਸਾਰੇ ਜਿਹੜੇ ਪੁਆਇੰਟਰਸ ਨੇ ਇਨ ਫੇਵਰ ਆਫ ਹਿਲਰੀ ਨੇ, ਪਰ ਇਸ ਡਿਬੇਟ ਦੇ ਵਿੱਚ ਜਿਹੜਾ ਔਰ ਉਸ ਤੋਂ ਬਾਅਦ ਦੇ ਜਿਹੜੇ ਜਿਵੇਂ ਅਸੀਂ ਕਿਹਾ ਸੀ ਕਿ ਰੱਬ ਨਾ ਕਰੇ ਜੇ ਇਹਨਾਂ 2-3 ਹਫ਼ਤਿਆਂ ਦੇ ਵਿੱਚ ਕੋਈ ਹਿੰਸਕ ਘਟਨਾ ਹੋ ਜਾਂਦੀ ਹੈ ਇੱਥੇ ਅਗੇਂਸਟ ਮੇਨ ਜਿਹੜਾ ਅਮਰੀਕਨ ਸਿਟੀਜ਼ਨਸ ਦੇ, ਉਹਨਾਂ ਨਾਲ ਕੋਈ ਹੋਰ ਗੈਰ ਅਮਰੀਕਨ ਜੁੜਿਆ ਹੈ ਜਾਂ ਨਾਨ ਵਾਈਟ ਹੈ, ਮੁਸਲਮਾਨ ਹੈ ਜਾਂ ਕੋਈ ਵੀ ਹੋਰ ਹੈ, ਤੇ ਉਹ ਜਿਹੜਾ ਹੈ ਉਹ ਫਿਰ ਇਹ ਜਿਹੜੀ ਲੀਡ ਹੈ ਉਹਨੂੰ ਖਤਮ ਵੀ ਕਰ ਸਕਦਾ। ਔਰ ਇਹ ਅਸੀਂ ਜ਼ਰੂਰ ਕਵਾਂਗੇ ਆਪਣੇ ਸਾਰੇ ਇਸ ਪ੍ਰੋਗਰਾਮ ਨੂੰ ਦੇਖਣ ਵਾਲੇ ਸੁਣਨ ਵਾਲੇ ਆਪਣੇ ਭੈਣਾਂ ਭਰਾਵਾਂ ਨੂੰ, ਸਿੱਖ ਕੌਮ ਨਾਲ ਸੰਬੰਧਿਤ ਜਾਂ ਸਾਡੇ ਹੋਰ ਜਿਹੜੇ ਹਮਦਰਦ ਨੇ, ਕਿ ਆਪਣੀ ਵੋਟ ਦਾ ਇਸਤੇਮਾਲ ਜ਼ਰੂਰ ਕਰੋ, ਜ਼ਰੂਰ ਵੋਟ ਪਾਓ। ਔਰ ਐਂਡੋਰਸਮੈਂਟ ਦੀ ਜੇ ਗੱਲ ਹੈ ਤਾਂ ਜ਼ਾਹਰ ਹੈ ਵੀ ਇਸ ਸਟੇਜ ਤੇ ਅਸੀਂ ਡੈਮੋਕ੍ਰੈਟਿਕ ਕੈਂਡੀਡੇਟ ਹਿਲਰੀ ਕਲਿੰਟਨ ਨੂੰ ਹੀ ਐਂਡੋਰਸ ਕਰਦੇ ਹਾਂ। ਔਰ ਇਹ ਵੀ ਇੱਕ ਫੀਅਰ ਹੈ ਕਿ ਵੀ ਬੇਸ਼ੱਕ ਲੀਡ ਜ਼ਿਆਦਾ ਹੈ ਤੇ ਇਹ ਵੀ ਲੱਗੇ ਕਿ ਬਹੁਤਿਆਂ ਨੂੰ ਕਿ ਜੀ ਹਿਲਰੀ ਤਾਂ ਜਿੱਤੀ ਪਈ ਹੈ। ਜਦੋਂ ਇਹ ਹੁੰਦਾ ਫਿਰ ਕਈ ਵੋਟ ਪਾਣ ਹੀ ਨਹੀਂ ਜਾਂਦੇ ਤੇ ਉਹਦਾ ਨਤੀਜਾ ਹੁੰਦਾ ਵੀ ਜਿਹੜਾ ਰਿਪਬਲਿਕਨ ਵੋਟ ਬੈਂਕ ਹੈ ਉਹ ਬਹੁਤ ਸਾਰੇ ਬਜ਼ੁਰਗ ਸੈਨੇਟਰ ਸੀਨੀਅਰ ਬਾਈ ਮੇਲ ਪਹਿਲਾਂ ਹੀ ਭੇਜਣ ਵਾਲੇ ਉਹ ਵੋਟ ਮਿਸ ਨਹੀਂ ਕਰਦੇ। ਅਮਰੀਕਨ ਜਿਹੜੇ ਰਿਪਬਲਿਕਨ ਕਲਾਸ ਹੈ ਤੇ ਡੈਮੋਕ੍ਰੈਟ ਉਦੋਂ ਹੀ ਪਾਉਂਦੇ ਨੇ ਜਦੋਂ ਇੱਕ ਮਾਹੌਲ ਕ੍ਰੀਏਟ, ਜਿਵੇਂ ਓਬਾਮਾ ਦੇ ਵੇਲੇ ਇੱਕ ਮਾਹੌਲ ਕ੍ਰੀਏਟ ਹੋਇਆ ਸੀ ਔਰ ਬਹੁਤ ਜ਼ਿਆਦਾ ਯੰਗਸਟਰਸ ਨੇ ਵੀ ਵੋਟ ਪਾਈ।
ਸੋ ਅਸੀਂ ਹਿਲਰੀ ਕਲਿੰਟਨ ਨੂੰ ਐਂਡੋਰਸ ਕਰਦੇ ਹਾਂ ਔਰ ਇਹ ਅਪੀਲ ਵੀ ਕਰਦੇ ਹਾਂ ਜ਼ੋਰਦਾਰ ਆਪਣੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਕਿ ਆਪਣੇ ਵੋਟ ਦੇ ਹੱਕ ਦਾ ਜ਼ਰੂਰ ਇਸਤੇਮਾਲ ਕਰੋ। ਜੀ ਡਾਕਟਰ ਸਾਹਿਬ, ਬਿਲਕੁਲ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।